ਇੱਕ ਪਾਸੇ ਜਿੱਥੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਸਰਕਾਰਾਂ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਸਰਕਾਰਾਂ ਦੀਆਂ ਇਹ ਸਕੀਮਾਂ ਪੂਰੀ ਤਰ੍ਹਾਂ ਫੇਲ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਪਿਪਲਾਂਵਾਲਾ ਨਜ਼ਦੀਕ ਸਥਿਤ ਕੂੜੇ ਦੇ ਡੰਪ ਦੀਆਂ, ਜਿੱਥੇ ਕਿ ਰੋਜ਼ਾਨਾ ਅੱਗ ਲਗਾਈ ਜਾਣ ਕਾਰਨ ਧੂਆਂ ਲੋਕਾਂ ਦੀ ਸਿਹਤ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ। ਤੇ ਇਸ ਕੂੜੇ ਦੇ ਡੰਪ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਸੰਘਰਸ਼ ਵੀ ਕੀਤਾ ਗਿਆ, ਪਰ ਪ੍ਰਸ਼ਾਸਨ ਦੇ ਕੰਨ ਤੇ ਕਦੇ ਵੀ ਕੋਈ ਜੂ ਸਰਕੀ ਦਿਖਾਈ ਨਹੀਂ ਦਿੱਤੀ। ਇੱਕ ਵਾਰ ਫਿਰ ਤੋਂ ਕੂੜੇ ਦੇ ਡੰਪ ਦਾ ਕੂੜਾ ਨੋਟਿਸ ਲੈਂਦਿਆਂ ਲੇਬਰ ਪਾਰਟੀ ਦੇ ਆਗੂ ਜੈਗੋਪਾਲ ਧੀਮਾਨ ਨੇ ਸਰਕਾਰ, ਪ੍ਰਸ਼ਾਸਨ ਅਤੇ ਨਗਰ ਨਿਗਮ ਵਿਰੁੱਧ ਜੰਮ ਕੇ ਭੜਾਸ ਕੱਢੀ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਵੱਲੋਂ ਸਵੱਛ ਭਾਰਤ ਮੁਹਿੰਮ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ, ਪਰੰਤੂ ਇਹਨਾਂ ਮਿਸ਼ਨਾਂ ਦੀ ਅਸਲ ਸੱਚਾਈ ਕੀ ਹੈ, ਉਸ ਦਾ ਅੰਦਾਜ਼ਾ ਇਸ ਕੂੜੇ ਦੇ ਡੰਪ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜਲਦ ਹੀ ਸਥਾਨਕ ਲੋਕਾਂ ਨੂੰ ਲੈ ਕੇ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ। ਇਹ ਕਾਰਨ ਆ ਵੀ ਜਿਹੜਾ ਕੂੜੇ ਦਾ ਡੰਪ ਆ, ਪਿਛਲੇ 10 ਦਿਨਾਂ ਤੋਂ ਅੱਗ ਇਸ ਕੂੜੇ ਦੇ ਡੰਪ ਨੂੰ ਲੱਗੀ। ਅਸੀਂ ਪਹਿਲਾਂ ਵੀ ਧਿਆਨ ਹੇਠ ਲਿਆ ਚੁੱਕੇ ਹਾਂ। ਪਹਿਲਾਂ ਤਾਂ ਇੰਨਾ ਧੂਆਂ ਸੀਗਾ ਕਿ ਵੀ ਆਸ-ਪਾਸ ਵੀ ਸਾਹ ਨਹੀਂ ਆਉਂਦਾ ਸੀਗਾ ਔਰ ਸਾਰਾ ਹੀ ਬੱਦਲ ਛਾਇਆ ਸੀ, ਜਿਸ ਤਰ੍ਹਾਂ ਬਿਲਕੁਲ ਕਾਲਾ ਬੱਦਲ ਛਾਇਆ ਸੀਗਾ, ਜਿੱਥੇ ਕਿ ਵਿਜ਼ੀਬਿਲਟੀ ਜ਼ੀਰੋ ਸੀ। ਨੈਚੁਰਲੀ ਤੌਰ ਤੇ ਜੇ ਵਿਜ਼ੀਬਿਲਟੀ ਘੱਟ ਹੋਏਗੀ ਤੇ ਜਿਹੜੀ ਆਕਸੀਜਨ ਦਾ ਪੱਧਰ ਹੈ ਨੈਚੁਰਲੀ ਤੌਰ ਤੇ ਇਫੈਕਟ ਕਰੇਗਾ ਔਰ ਆਕਸੀਜਨ ਦੀ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀ ਪ੍ਰੋਬਲਮ ਆ ਰਹੀ ਆ और प्रॉपर साह नहीं आ रहा। बीमारियां, कैंसर, टीवी, दमा, लंग्स कैंसर, सारी तरह ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਇਸ ਡੰਪ ਦੇ ਉੱਤੋਂ ਲੱਗ ਰਹੀਆਂ ਔਰ ਮਾੜੀ ਗੱਲ ਇਹ ਆ ਕਿ ਸਰਕਾਰ ਪ੍ਰੋਪਰ ਕੇਅਰ ਨਹੀਂ ਕਰ ਰਹੀ। ਜਦੋਂ ਕਿ ਗਵਰਨਮੈਂਟ ਦੀ ਡਿਊਟੀ ਬਣਦੀ ਆ, ਪ੍ਰਸ਼ਾਸਨ ਦੀ ਡਿਊਟੀ ਬਣਦੀ ਆ, ਇੱਥੇ ਪ੍ਰੋਪਰ ਕੇਅਰ ਕਰਨਾ ਚਾਹੀਦਾ ਤਾਂ ਕਿ ਲੋਕ ਬਿਮਾਰੀਆਂ ਤੋਂ ਬਚਣ। ਔਰ ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਕਿ ਕਰੋਨਾ ਅੱਜ ਜਿੰਨਾ ਚਿਰ ਪ੍ਰਦੂਸ਼ਣ ਨਹੀਂ ਦੇਸ਼ ਦੇ ਵਿੱਚੋਂ ਖਤਮ ਹੋਏਗਾ उन्ना चिर करोना कभी भी खत्म नहीं हो सकता। इनू कोई खत्म नहीं कर सकता। ये थालियां खड़काना, तालियां बजाना, पर करोना नहीं खत्म होना जिन्ना चिर प्रदूषण खत्म नहीं होता। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।